ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਅੱਜ 8 ਸਤੰਬਰ ਹੈ ਅਤੇ ਅੱਜ ਕੁਈਨ ਐਲਿਜ਼ਬeth ਐਲਾਨ ਪਿਆਰੀ ਹੋ ਗਈ। ਬੜਾ ਅਫਸੋਸ ਹੋਇਆ। ਸਾਡੀ ਉਮਰ ਤੋਂ ਜ਼ਿਆਦਾ ਉਹਦਾ ਇਕਤਦਾਰ ਰਿਹਾ ਜੀ। ਅਤੇ UK ਦੇ ਵਿੱਚ ਤਾਂ ਹੁਣ ਉਹ ਇੰਝ ਹੀ ਸੀ ਨਾ, ਜਿਵੇਂ ਕੋਈ ਕਾਂਸਟੈਂਟ ਕੋਈ ਚੀਜ਼ ਹੁੰਦੀ ਹੈ। ਹਾਂਜੀ, ਕੋਈ ਇੱਕ ਫਰਦ ਹੁੰਦਾ ਜਿਹੜਾ ਲਾਜ਼ਮਾ ਮਲਜ਼ੂਮ ਹੋ ਜਾਂਦਾ ਕਿਸੇ ਚੀਜ਼ ਦੇ ਨਾਲ, ਅਤੇ UK ਅਤੇ ਕੁਈਨ ਐਲਿਜ਼ਬeth ਵੀ ਇੰਝ ਹੀ ਲਾਜ਼ਮ ਮਲਜ਼ੂਮ ਹੋ ਗਏ ਸਨ। ਬਹਰਹਾਲ ਜੀ, scepter and crown must tumble down। ਬਾਦਸ਼ਾਹ ਨੇ ਵੀ ਮਰ ਜਾਣਾ, ਗਰੀਬ ਨੇ ਵੀ ਮਰ ਜਾਣਾ, ਰਹਿਣਾ ਰੱਬ ਦਾ ਨਾਂ ਹੀ ਹੈ। ਅਗਲੀਆਂ ਮੰਜ਼ਿਲਾਂ ਬੰਦੇ ਦੀਆਂ ਆਸਾਨ ਹੋਣੀਆਂ ਚਾਹੀਦੀਆਂ ਨੇ। ਅੱਜ ਮੈਂ ਰਾਤੀ ਤੁਹਾਨੂੰ ਬਾਹਰ ਲੈ ਕੇ ਨਿਕਲਿਆ, ਮੈਨਚੈਸਟਰ ਦੀ ਰਾਤ ਦੀ ਸੈਰ ਕਰਵਾਉਣਾ ਤੁਹਾਨੂੰ। ਇਹ ਨਾਈਟ ਆਊਟ ਮੈਨਚੈਸਟਰ ਦਾ। ਬਾਰਸ ਜਿਹੜੀਆਂ ਨੇ ਉਹ ਔਰ ਜਿਹੜੇ ਫੂਡ ਸਪਾਟਸ ਨੇ ਬਸ ਉਹੀ ਖੁੱਲ੍ਹੇ ਨੇ, ਔਰ ਜਿਹੜੇ ਦੁਨੀਆ ਬਾਹਰ ਨਿਕਲੀ ਉਹ ਵੀ ਕੋਈ ਪੈਗ ਸ਼ੈਗ ਲਾਉਣ ਹੀ ਨਿਕਲੀ ਹੈ। ਮੌਸਮ ਬੜਾ ਅੱਛਾ ਹੈ, ਲੋਕ ਇੰਜੋਏ ਕਰਦੇ ਨੇ। ਮੀਆਂ ਬੀਵੀ ਨਾਰਾਜ਼ ਹੋਏ ਸਨ ਅਤੇ ਬਿਲ ਆਖਰ ਬੀਵੀ ਨੇ ਬੰਦੇ ਨੂੰ ਆਖਿਆ ਵੀ ਤੂੰ ਕੋਈ ਟੇਬਲ ਟਾਕ ਕਰ ਮੇਰੇ ਨਾਲ, ਅਤੇ ਕੋਈ ਮੁਜ਼ਾਕਰਾਤ ਦੇ ਨਾਲ ਹੀ ਗੱਲਾਂ ਮੁੱਕਦੀਆਂ ਨਾ। ਕੁਝ ਤੂੰ ਮੰਨ ਲੈ, ਕੁਝ ਮੈਂ ਮੰਨ ਲੈਂਦੀ ਹਾਂ। ਬੰਦੇ ਆਖੇ ਚਲੋ ਠੀਕ ਹੈ, ਕਰ ਗੱਲ। ਖਾਤੂਨ ਨੇ ਉਹਨਾਂ ਆਖਿਆ ਵੀ ਤੂੰ ਇੰਝ ਕਰ ਵੀ ਤੂੰ ਆਪਣੀ ਗਲਤੀ ਮੰਨ ਲੈ, ਮਾਫੀ ਮੰਗ ਲੈ, ਅਤੇ ਮੇਰੇ ਪਾਰਟ 'ਤੇ ਕਿ ਮੈਂ ਤੈਨੂੰ ਮਾਫ ਕਰ ਦਿਆਂਦੀ। ਗੱਲ ਮੁੱਕੀ। ਸੋ ਜਨਾਬ, ਘਰ ਦੇ ਵੀ ਰੌਲਾ ਮੁਕਾਉਣਾ ਹੋਏ ਨਾ ਅਤੇ ਗੁਫ਼ਤੋ ਸ਼ਨੀਦ ਕਰਨੀ ਹੋਏ ਅਤੇ ਉਹਦਾ ਸੁਨਹਿਰੀ ਅਸੂਲ ਇਹੀ ਜੇ ਕਿ ਗਲਤੀ ਬੇਗਮ ਦੀ ਵੀ ਹੈ, ਮੰਨ ਜਾਓ, ਆਖੋ ਜੀ ਗਲਤੀ ਤੁਹਾਡੇ ਕੋਲ ਹੋਈ ਹੈ ਪਰ ਮਾਫੀ ਮੈਂ ਹੀ ਮੰਗਣਾ। ਇੱਕ ਰਿਸਰਚ ਅਗਲੇ ਦਿਨ ਮੇਰੀ ਨਜ਼ਰ 'ਚੋਂ ਗੁਜ਼ਰੀ, ਜਿਹਦੇ ਵਿੱਚ ਉਹਨਾਂ ਦੱਸਿਆ ਕਿ ਬਈ
ਬੰਦਿਆਂ ਦੇ ਟੁਰਨੇ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਹੈ ਵੀ ਉਹ ਕਿਸੇ ਤਰੱਕੀ ਯਾਫਤਾ ਕੌਮ ਦੇ ਨਾਲ ਤਾਲੁਕ ਰੱਖਦੇ ਹਨ ਜਾਂ ਗੈਰ ਤਰੱਕੀ ਯਾਫਤਾ ਕੌਮ ਦੇ ਨਾਲ। ਕਿਉਂ ਜੇ ਜਿਹੜੇ ਤਰੱਕੀ ਯਾਫਤਾ ਕੌਮ ਹਨ ਉਹਨਾਂ ਦੇ ਟੁਰਨ ਦੀ ਸਪੀਡ ਜਿਹੜੀ ਹੈ ਉਹ ਗੈਰ ਤਰੱਕੀ ਯਾਫਤਾ ਕੌਮਾਂ ਤੋਂ ਕਈ ਗੁਣਾ ਜ਼ਿਆਦਾ ਤੇਜ਼ ਹੈ। ਅਤੇ ਇਹ ਗੱਲ ਵਾਕਈ ਠੀਕ ਹੈ। ਇਹ ਮੈਂ ਇੱਥੇ ਮੁਸ਼ਾਹਦਾ ਕੀਤਾ ਹੈ ਵੀ ਇਹ ਜਿਹੜੀਆਂ ਤਰੱਕੀ ਯਾਫਤਾ ਕੌਮਾਂ ਨਾ ਜੀ, ਇਹਨਾਂ ਦੇ ਬਾਬੀਆਂ ਬਾਬੇ ਵੀ ਸਾਡੇ ਤੇ ਜਵਾਨਾਂ ਤੋਂ ਵੀ ਅੱਗੇ ਲੱਗ ਜਾਂਦੇ ਨੇ। ਸਾਡੇ ਜਵਾਨ ਥੱਕੇ ਰਹਿੰਦੇ ਨੇ ਅਤੇ ਇਹ ਸੁਪਰ ਫਿੱਟ ਨੇ, ਉਹਨਾਂ ਦੇ 90 ਸਾਲ ਦੇ ਬੰਦੇ ਭੱਜੇ ਫਿਰਦੇ ਨੇ, ਜ਼ਬਰਦਸਤ ਲੋਕ ਨੇ। ਸਾਡੇ ਤਾਂ ਖੈਰ ਜਵਾਨਾਂ ਦੀ ਖਵਾਹਿਸ਼ ਇਹ ਹੁੰਦੀ ਹੈ ਕਿ ਵੀ ਅਸੀਂ ਜਿਹੜਾ ਨਾ ਉਹ ਮੋਟਰਸਾਈਕਲ ਹੈ, ਸਾਈਕਲ ਹੈ, ਗੱਡੀ ਹੈ, ਕੋਈ ਵੀ ਸ਼ੈ ਅਸੀਂ ਉਹ ਸਟੋਰ ਦੇ ਅੰਦਰ ਉਸ ਸ਼ੈਲਫ ਦੇ ਅੱਗੇ ਜਾ ਖੜੀ ਕਰੀਏ ਜਿੱਥੋਂ ਅਸੀਂ ਸ਼ੈ ਲੈਣੀ ਹੈ, ਅਤੇ ਬਾਂਹ ਵਧਾ ਕੇ ਸ਼ੈ ਚੁੱਕੀਏ ਅਤੇ ਟੇਢੀ ਕਰਦੇ ਬਾਹਰ ਨਿਕਲ ਆਈਏ। ਟੁਰਨਾ ਦੇ ਜਵਾਨ ਦੀ ਮੌਤ ਹੈ। ਅਤੇ ਇੱਥੇ ਜਿੰਨਾ ਬੜੀ ਦੂਰ ਲੋਕ ਪਾਰਕਿੰਗ ਕਰਕੇ, ਪਾਰਕਿੰਗ ਪਲਾਜ਼ੇ ਬਣੇ ਨੇ, ਉੱਥੇ ਗੱਡੀਆਂ ਖੜੀਆਂ ਕਰਦੇ ਨੇ, ਫਿਰ ਉੱਥੋਂ ਟੁਰ ਕੇ ਜਿਹੜਾ ਅੱਗੇ ਫਿਰ ਮਾਰਕੀਟਾਂ 'ਚ ਜਾਂਦੇ ਨੇ ਔਰ ਉੱਥੋਂ ਸ਼ਾਪਿੰਗ ਕਰਦੇ ਨੇ, ਫਿਰ ਵਾਪਸ ਆ ਕੇ ਫਿਰ ਉੱਥੇ ਹੀ ਪਾਰਕਿੰਗ ਪਲਾਜ਼ੇ ਤੱਕ ਪੈਦਲ ਆਉਣਾ, ਫਿਰ ਉੱਥੋਂ ਗੱਡੀ ਪਿਕ ਕਰਨੀ ਅਤੇ ਫਿਰ ਸਾਡੇ ਤਾਂ ਉੱਥੇ ਲੜਾਈਆਂ ਸਾਲ ਹਾ ਸਾਲ ਤੋਂ ਇਸੇ ਗੱਲ 'ਤੇ ਪਈਆਂ ਹੁੰਦੀਆਂ ਹਨ ਕਿ ਅਸੀਂ ਜਨਾਬ ਗੱਡੀ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਦੇ ਅੱਗੇ ਖੜੀ ਕਰਨੀ ਹੈ, ਅਤੇ ਜਿਹੜਾ ਕਸਟਮਰ ਹੈ ਉਹ ਵੀ ਯਾਦ ਹੈ ਕਿ ਮੈਂ ਦੁਕਾਨ ਦੇ ਅੰਦਰ ਹੀ ਲੈ ਜਾਣੀ ਹੈ ਗੱਡੀ। ਉੱਥੇ ਪੈਡੈਸਟਰੀਅਨ ਵਾਸਤੇ ਪੈਦਲ ਫਿਰਨ ਵਾਲਿਆਂ ਵਾਸਤੇ ਕੋਈ ਜਾ ਹੀ ਨਹੀਂ ਹੁੰਦੀ। ਬੜੀ ਮਾੜੀ ਗੱਲ ਹੈ। ਪਾਰਕਿੰਗ ਪਲੇਸ ਜਿਹੜੀ ਹੈ ਉਹ ਅਗਰ ਥੋੜ੍ਹਾ ਜਿਹਾ ਟੁਰਨਾ ਵੀ ਪੈ ਜਾਏ ਤਾਂ ਤੁਹਾਡੀ ਸਿਹਤ ਵਾਸਤੇ ਅੱਛਾ ਹੈ ਔਰ ਸਾਰਿਆਂ ਵਾਸਤੇ ਅੱਛਾ। ਸ਼ਾਪਿੰਗ ਵੀ ਈਜ਼ੀ ਹੋ ਜਾਏਗੀ, ਬਾਜ਼ਾਰ ਵੀ ਪੋਲੂਸ਼ਨ ਫਰੀ ਹੋ ਜਾਏਗਾ, ਸ਼ੋਰ ਵੀ ਨਾ ਮਚੇਦਾ ਉੱਥੇ। ਹੁਣ ਇੱਥੇ ਵੇਖੋ, ਇੱਥੇ ਸਾਰੇ ਮਾਰਕੀਟ ਹੀ ਹੈ ਜਿਹਦੇ 'ਚ ਵੇਖਦੇ ਹੋ ਤੁਸੀਂ। ਇੱਥੇ ਕੋਈ ਪਾਰਕਿੰਗ ਦੀ ਜਗ੍ਹਾ ਇੰਝ ਨਹੀਂ ਹੈ ਕਿ ਵੀ ਇੱਥੇ ਗੱਡੀਆਂ ਖੜੀਆਂ ਕਰਕੇ ਅਤੇ ਤੁਸੀਂ ਦੁਕਾਨਾਂ ਅੱਗੇ, ਨਹੀਂ, ਦੂਰ ਲੋਕ ਪਾਰਕ ਕਰਕੇ ਪਾਰਕਿੰਗ ਪਲਾਜ਼ਿਆਂ ਦੇ ਵਿੱਚ ਅਤੇ ਫਿਰ ਪੈਦਲ ਇੱਥੇ ਫਿਰਦੇ ਨੇ। ਗੱਡੀ ਵੈਸੇ ਨਹੀਂ ਇੱਥੇ ਰੁਕ ਸਕਦੀ, ਸਿਵਾਏ ਚੰਦ ਫਿਊ ਗੱਡੀਆਂ ਇਹ ਵੀ ਹੋਟਲਾਂ ਦੇ ਅੱਗੇ ਲੱਗੀਆਂ ਨੇ, ਟੈਕਸੀਆਂ ਨੇ। ਇਹ ਵੀ ਮਤਲਬ ਕਾਲ ਕੀਤੀਆਂ ਜਾਂਦੀਆਂ ਨੇ ਜਾਂ ਮਹਿਮਾਨਾਂ ਨੂੰ ਡਰੋਪ ਕਰਨ ਆਉਂਦੀਆਂ ਨੇ। ਇਹ ਪੁਰਾਣੀਆਂ ਬਿਲਡਿੰਗਾਂ ਜਨਾਬ, ਬੜੀਆਂ ਜ਼ਬਰਦਸਤ ਬਿਲਡਿੰਗਸ ਨੇ। ਪੁਰਾਣੀਆਂ ਬਿਲਡਿੰਗਾਂ ਵੀ ਅੰਦਰੋਂ ਬਿਲਕੁਲ ਮਾਡਰਨ ਕਰ ਦਿੱਤੀਆਂ ਗਈਆਂ ਨੇ, ਲੇਕਿਨ ਉਹਨਾਂ ਦਾ ਜਿਹੜਾ ਉਹ ਬਾਹਰ ਦਾ ਸਟਰਕਚਰ ਹੈ ਨਾ, ਉਹਦੀ ਕਦੀਮ ਸ਼ਕਲ ਦਾ ਵੀ ਮਹਿਫੂਜ਼ ਕਰ ਲਿਆ ਗਿਆ ਕਈਆਂ ਦਾ।
ਇਹ ਪੁਰਾਣਾ ਮੈਨਚੈਸਟਰ ਹੈ ਜੀ। ਮਤਲਬ ਜਦੋਂ ਇਹ ਮਾਡਰਨ ਬਿਲਡਿੰਗਸ ਨਹੀਂ ਸਨ ਬਣੀਆਂ ਤੇ ਜਿਹੜਾ ਪਹਿਲੇ ਪੁਰਾਣੀਆਂ ਬਿਲਡਿੰਗਾਂ ਮੈਨਚੈਸਟਰ ਦੀਆਂ ਪੁਰਾਣੇ ਸਿਟੀ ਦੀਆਂ ਇੰਝ ਦੀਆਂ ਸਨ। मैनचेस्टर कदीम और जदीद का इम्तजाज है, मिक्सचर है। दुनिया दौड़ रही है, चल रही है। हाँ जी, मलका चली गई है तो ਉਹਦਾ बेटा नवा बादशाह बन गया। दुनिया जी चलती रहती है। लो जनाब, रब रखा अज दी सैर मुकाइए। अपना ते अपने दुआले दे सारे सदस्यों का ख्याल रखो। सलामत रहो, रब रखा।